तुहाडा प्रौणचारक मियाँ आसिफ अली। तो इस टाइम मैं मौजूद हाँ जन्म स्थान ननकाना साहब से, जिथे बाबा जी गुरु नानक देव जी के 551वें जन्म दिन दी तकरीबात शुरू हो चुकी वा। तो देश विदेश तो संगतां इत्थे आईयां होईयां वा। तो इत्थे मेरे नाल दो सरदार खड़े, पहले तो इन्होंने पुछ रहे हैं जी तुसीं आए कित्थों, की ना ही तुहाडा ते कित्थों? इंडिया तो आए हैं जी। वेलकम जी। कैसा लग रहा है इत्थे आके? बहुत ਵਧੀਆ ਮਾਹੌਲ ਲੱਗਦਾ ਜੀ। ਰਲਿਆ ਮਿਲਿਆ ਸਾਰਾ ਇੱਕੋ ਹੀ ਪੰਜਾਬ ਸੀ ਪਹਿਲਾਂ, ਇਹ ਹੁਣ ਅਲੱਗ-ਅਲੱਗ ਹੋ ਗਏ ਹੈ। ਹਾਂ, ਹਰਿਆਣੇ ਤੋਂ ਆਏ ਹਾਂ ਅਸੀਂ, ਸਰਸਾ ਜ਼ਿਲ੍ਹੇ ਤੋਂ। ਹਾਂ, पहले भी आए हो कभी? ਨਹੀਂ ਜੀ ਪਹਿਲੀ ਵਾਰ ਆਏ ਹਾਂ, ਹੋਰ ਬੰਦੇ ਆਉਂਦੇ ਆ ਸਾਡੇ ਪਹਿਲੇ, ਕਈ ਸਾਲਾਂ ਤੋਂ ਲਗਾਤਾਰ ਆ ਰਹੇ ਨੇ। ਇਹ ਤਾਂ ਸਰਕਾਰਾਂ ਦੇ ਸਿਸਟਮ ਹੈ ਜਿਹੜੇ ਮੋਦੀ ਸਾਹਿਬ ਹੋਰਾਂ ਦੇ, ਜਿਹੜਾ ਸਾਰਾ ਸਿਸਟਮ ਖਰਾਬ ਕਰੀ ਜਾ ਰਹੇ ਨੇ। ਕੋਈ ਇਹਦੇ 'ਚ ਹੋਰ ਕੋਈ ਇਹ ਨਹੀਂ, ਭਾਈਚਾਰਾ ਤਾਂ ਇੱਕੋ ਹੀ ਹੈ। ਕਰਤਾਰਪੁਰ ਬੰਦ ਬੜੀਆਂ ਅਰਦਾਸਾਂ ਨਾਲ ਖੁੱਲਿਆ ਸੀ, ਉਹ ਕੀ ਕੋਈ ਉਹ ਵੀਜ਼ਾ ਨਹੀਂ ਲੱਗਿਆ ਸਾਡਾ, ਸਰਕਾਰ ਨੇ ਲੱਗਣ ਨਹੀਂ ਦਿੱਤਾ ਉੱਥੋਂ ਦਾ, ਇਕੱਲਾ ਇੱਥੋਂ ਦਾ ਲਾਇਆ। ਤੇ ਕਰਤਾਰਪੁਰ ਲਾਂਘਾ ਜਿਹੜਾ ਖੋਲਿਆ ਸੀ ਉਹ ਵੀ ਬੰਦ ਕੀਤਾ ਹੋਇਆ ਮੋਦੀ ਸਰਕਾਰ ਨੇ, ਇਧਰੋਂ ਤੇ ਖੁੱਲਿਆ। ਜੋ ਮੋਦੀ ਸਰਕਾਰ ਨੇ ਬੰਦ ਕਰ ਰੱਖਿਆ, ਸਾਰਾ ਕੁਝ ਹੀ ਬੰਦ ਕਰੀ ਜਾਂਦਾ ਹੈ, ਆਪਣਾ ਬੋਲਣਾ ਵੀ ਬੰਦ ਕਰੂ। ਬਹੁਤ ਵਧੀਆ ਮਾਹੌਲ ਹੈ। ਜਦੋਂ ਮਤਲਬ ਇਹ ਗੁਰਪੁਰਬ ਆਉਂਦਾ ਉਸ ਤੋਂ ਪਹਿਲੇ ਇੱਕਦਮ ਲੱਗਣ ਲੱਗ ਜਾਂਦੀ ਹੈ ਵੀ ਮਤਲਬ ਅਸੀਂ ਪਾਕਿਸਤਾਨ ਆਪਣੇ ਗੁਰੂ ਨਾਨਕ ਸਾਹਿਬ ਦੇ ਜਨਮ ਸਥਾਨ ਦੇ ਦਰਸ਼ਨ ਕਰਕੇ ਆਈਏ। ਬਾਕੀ ਇੱਥੇ ਕੋਈ ਉਹੋ ਜਿਹੀ ਕੋਈ ਗੱਲ ਨਹੀਂ ਹੈਗੀ। ਆਵਾਮ ਜਿਹੜਾ ਇੱਥੋਂ ਦਾ ਬਹੁਤ ਪਿਆਰ ਦਿੰਦਾ, ਕਿਸੇ ਗੱਲ ਦੀ ਕੋਈ ਤੰਗੀ ਨਹੀਂ। ਬਹੁਤ ਜ਼ਿਆਦਾ ਮਤਲਬ ਸਿਕਿਉਰਿਟੀ ਦਾ ਵੀ ਇੱਥੇ ਬਹੁਤ ਸਿਸਟਮ ਹੈਗਾ। ਬਾਕੀ ਹੈਗਾ ਵੀ ਅਸੀਂ ਤਾਂ ਇਹੋ ਹੀ ਕਹਾਂਗੇ, ਅਰਦਾਸ ਕਰਾਂਗੇ ਵੀ ਇਹਨਾਂ ਦੋਵਾਂ ਮੁਲਕਾਂ ਨੂੰ ਵੀ ਜਿਸ ਤਰ੍ਹਾਂ ਮਤਲਬ ਅੱਗੇ ਸਨ ਉਸੇ ਤਰ੍ਹਾਂ ਪਿਆਰ ਭਰਿਆ ਮਤਲਬ ਸਦਾ ਰਹੇ ਇੱਕ ਦੂਜੇ ਨੂੰ। ਤੇ ਇਹਨਾਂ ਨੂੰ ਮਤਲਬ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ, ਹਥਿਆਰਾਂ ਦੀ ਦੌੜ ਵਿੱਚ ਨਹੀਂ ਹੋਣਾ ਚਾਹੀਦਾ ਜੀ, ਤੇ ਪਿਆਰ ਦੀ ਦੌੜ ਦੇ ਵਿੱਚ ਹੋਣਾ ਚਾਹੀਦਾ। ਪਵਿੱਤਰ ਨਗਰੀ ਨਾਨਕ ਦੀ ਧਰਤੀ ਸੋਹਣੀ ਮਾਂ ਵਰਗੀ। ਹਾਂਜੀ, ਕੀ ਨਾਂ ਤੁਹਾਡਾ ਤੇ ਕਿੱਥੋਂ ਆਏ ਹੋ? सिमरन मिस्त्री से आई जी। यहाँ पे हम अच्छा लग रहा है, हर साल ही आते हैं यहाँ पे। इतनी बड़ी वजह ये है कि गुरु नानक का दर है, इससे ज़्यादा कोई और वजह हो नहीं सकती। बाबा जी के बारे में कुछ जानते हो? हाँ, मैं जानती हूँ। उनकी पैदाइश यहाँ की है, उन्होंने अपना जो है जीवन यहाँ पे गुजारा है तकरीबन। तो हमारा जो है बचपन से इन्हीं पे बिलीफ है, तो हमारा यहाँ पे आना जाना रहता है बचपन से ही। अच्छा, एक बड़ा जाना जाता है बाकी मुल्कों में कि पाकिस्तान बड़ा कोई दहशतगर्द मुल्क है, यहाँ पे हालात ठीक नहीं है, इसके बारे में? नहीं, ऐसा नहीं है। क्या है ना, अच्छे बुरे लोग हर जगह पे होते हैं। आप ये नहीं कह सकते पाकिस्तानी जो है दहशतगर्द है। अब अफगानिस्तान देख लें, दूसरे मुल्क देखें, हर जगह पे अच्छे गंदे लोग हैं। तो ये नहीं कह सकते कि पाकिस्तान में बुरे लोग हैं, दहशतगर्द हैं। हम भी रहते हैं, हम में अच्छे हैं, सारे अच्छे लोग हैं, तो ऐसा कुछ नहीं है। ਧਰਤੀ ਸੋਹਣੀ ਮਾਂ ਵਰਗੀ। मेरा नाम है बलविंदर कौर खालसा, गतका प्रधान लेडी गतके ਦੀ ਲੇਡੀ ਪ੍ਰਧਾਨ ਹਾਂ ਮੈਂ ਇਸ ਵਾਲੀ। ਹਾਂਜੀ, ਸਾਨੂੰ ਇੱਥੇ ਆ ਕੇ ਬਹੁਤ ਵਧੀਆ ਲੱਗਿਆ। ਪਾਕਿਸਤਾਨ ਵਿੱਚ ਪਹਿਲੀ ਵਾਰ ਆਏ ਹਾਂ ਤੇ ਬਹੁਤ ਵਧੀਆ ਲੱਗਿਆ। ਇੱਥੇ ਦੀ ਸੰਗਤ ਦਾ ਪਿਆਰ ਦੇਖਿਆ, ਬਹੁਤ ਜ਼ਿਆਦਾ ਵਧੀਆ ਲੱਗਿਆ। ਉਹਦੇ ਦਾ ਪਿਆਰ ਵਿੱਚ ਕਰਕੇ ਸਾਨੂੰ ਬਹੁਤ ਜ਼ਿਆਦਾ ਸੇਵਾ ਸਾਡੀ ਵਧੀਆ ਕਰੀ ਇੱਥੋਂ ਤੇ ਇੱਥੇ ਆ ਕੇ ਸਾਨੂੰ ਇੱਥੋਂ ਦੀ ਜੋ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਦੀ ਧੂੜ ਮਸਤਕ ਨੂੰ ਲਾਉਣੀ ਪਈ। ਸਾਡੇ ਅਸੀਂ ਕਰਮ ਵਾਲੇ ਹਾਂ ਤੇ ਸਾਨੂੰ ਪਾਕਿਸਤਾਨ ਦਾ ਵੀਜ਼ਾ ਮਿਲਿਆ ਤੇ ਅਸੀਂ ਦਰਸ਼ਨ ਕਰਕੇ ਬਹੁਤ ਖੁਸ਼ ਹੋਏ ਹਾਂ। मेरा नाम रानकराम है, बनवाकल से मेरी फैमिली है। तो हम आए हैं, बाबा की मोहब्बत है, प्यार है, हमें सुकून आता है यहाँ रहकर। अभी पहुँचे हैं, अभी हो सकता है हम 3 दिन इधर रहें, बाबा से आशीर्वाद लेकर बाद में जाएंगे। ये सब बच्चों का प्रोग्राम था, बच्चे बोल रहे थे हमें लेकर चलो, हम उधर जाएंगे, बाबा से आशीर्वाद लेंगे। ये हमें दिली महसूस होता है कि हमें बाकायदा बाबा से हमें दुआ करेगा, सबको दुआ करेगा, मेरी फैमिली खुश हो जाएगी, हम खुश हो जाएंगे, सब लोग खुश हो जाए, हिंदू मुस्लिम सब लोग हमारे खुश हो जाए, हमारा पाकिस्तान खुश हो जाए। ਸੁਣਿਆ ਜੀ ਤੁਸੀਂ ਗੱਲਾਂ। ਇਹ ਫੈਮਿਲੀ ਪੰਨੂ ਆਕਲ ਸਿੰਧ ਤੋਂ ਆਈ ਆ ਔਰ ਬਾਬਾ ਜੀ ਦੀ ਸਪੈਸ਼ਲ ਅਕੀਦਤ ਚਾਹੀਏ। ਤੁਸੀਂ ਦੇਖੋ ਪੂਰੇ ਫਿਰ ਉਹ ਫੈਮਿਲੀ ਆ ਕਿ ਨਾਲ ਆਪ ਆ, ਉਹਨਾਂ ਦੇ ਬੱਚੇ ਆ, ਨਾਲ ਬੇਟੀ ਆ, ਬੇਟਾ ਵਾ, ਬਾਕੀ ਸਾਰੀ ਪੂਰੀ ਫੈਮਿਲੀ ਨੂੰ ਨਾਲ ਲੈ ਕੇ ਆਏ ਆ ਤਾਂ ਕਿ ਇੱਥੇ ਬੱਚਿਆਂ ਨੂੰ ਦਿਖਾਇਆ ਜਾ ਸਕੇ ਜਿਹੜਾ ਅਕੀਦਤਾਂ ਦਾ ਮਰਕਜ਼ ਹੁੰਦਾ ਵਾ ਉਹ ਗਾਂ ਨੌਜਵਾਨ ਨਸਲ 'ਚ ਐਵੇਂ ਮੁੰਤਕਿਲ ਹੁੰਦਾ। दूर खलो के दर्शन करण दे वेले मुक गए। कितने साल हो गए? 7 साल हो गए हैं। अच्छा, छोटी सी थी आप जब से? हाँ, कैसा लगता है यहाँ पे? बहुत अच्छा लगता है, तभी तो आते हैं हर साल। तो बाबा जी से आपकी जो सबसे अकीदत है? अमृत वेले बस होती है, पर्सनल बातें होती हैं बाबा जी से और मानते भी हैं, इसलिए हर साल बुलाते हैं। बस यही अरदास होती है कि हर साल बुलाएं यहाँ पे।
करतारपुर की जो नहीं, आज फर्स्ट टाइम में जा रहे हैं। अच्छा, हाँ, वो भी अरदास की थी, कबूल हो गई आज फाइनली। तो यहाँ पे आके आप क्या क्या करते हैं? नेम करते हैं, लंगर खाते हैं, घूमते फिरते हैं, एंजॉय करते हैं, गुरुद्वारे जाते हैं माथा टेकने, दर्शन करते हैं बाबा जी के। ਇੱਥੇ ਮੇਰੇ ਨਾਲ ਮੌਜੂਦ ਆ ਕੁਝ ਲੋਕ ਜਿਹੜੇ ਸੱਖਰ ਤੋਂ ਆਏ ਹੋਏ ਆ, ਸਿੰਧ ਤੋਂ। ਜੀ ਕੀ ਨਾਂ ਤੁਹਾਡਾ? कृष्ण कुमार ਕ੍ਰਿਸ਼ਨ ਕੁਮਾਰ। ਤੇ ਕਿਹੜੇ ਥਾਂ ਤੋਂ ਆਏ ਹੋ ਸੱਖਰ ਦੇ? सखर सिटी से हैं, क्वींस रोड। कैसा लगे थे आके? यहाँ का माहौल बहुत अच्छा लगा है। हम 3 साल से आते हैं, हर साल बहुत अच्छा माहौल होता है। इस मतलब हमें बहुत अच्छा माहौल मिला है, बहुत अच्छी सहूलतें हैं यहाँ पे। हम इमरान खान को यही बोलते हैं, कहते हैं कि हर साल की तरह इस साल भी हमें जो है ना अच्छा माहौल मिला है। आपकी बड़ी मेहरबानी। ਤੁਹਾਡਾ ਕੀ ਨਾਂ ਜੀ? मेरा नाम काजल है, मैं सखर से हूँ कुंस रोड। यहाँ पे मैं 3 साल से आती हूँ। यहाँ का माहौल बहुत अच्छा होता है और हर साल की तरह इस साल भी हमें बहुत मज़ा आया है। और मैं यही अरदास करूँगी कि वाहिगुरु में मुझे हर साल ऐसे ही इजाज़त दे कि मैं आती रहूँ यहाँ पे और अपना जीवन सफल करूँ। दर्शन करने दे वेले मुक गए। ਬਾਬਾ ਜੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ ਦੀਆਂ ਤਕਰੀਬਾਤ ਹੁਣ ਖਤਮ ਹੋਣ ਵਾਲੀਆਂ ਵਾ। ਥੋੜਾ ਜਿਹਾ ਸਮਾਂ ਬਾਕੀ ਰਹਿ ਗਿਆ ਤੇ ਇੱਥੇ ਮੌਜੂਦ ਆ ਹੁਣ ਸਵੇਰ ਦਾ ਨਗਰ ਕੀਰਤਨ ਤੇ ਬਾਕੀ ਸਾਰੀਆਂ ਤਕਰੀਬਾਤ ਤੋਂ ਬਹੁਤ ਥੱਕ ਥੁੱਕ ਵੀ ਗਏ ਆ ਸਰਦਾਰ। ਤੇ ਹੁਣ ਮੇਰੇ ਨਾਲ ਇੱਥੇ ਬੈਠੇ ਹੋਏ ਆ ਕੁਝ ਸਰਦਾਰ, ਇਹਨਾਂ ਨਾਲ ਗੱਲਬਾਤ ਕਰਦੇ ਆ। ਜੀ ਕੀ ਹਾਲ ਚਾਲ ਹੈ ਤੁਹਾਡਾ? ਬਸ ਠੀਕ ਠਾਕ ਜੀ, ਬਹੁਤ ਵਧੀਆ ਜੀ। ਕੀ ਨਾਂ ਤੇ ਕਿੱਥੋਂ ਆਏ ਹੋ? ਮੇਰਾ ਨਾਮ ਕਾਬਲ ਸਿੰਘ ਜੀ। ਅੱਛਾ, ਮੈਂ ਇੰਡੀਆ ਉੱਤਰ ਪ੍ਰਦੇਸ਼ ਰਾਮਪੁਰ ਡਿਸਟ੍ਰਿਕਟ ਤੋਂ ਆਇਆ ਜੀ। ਹਾਂਜੀ, ਕਿਹਦਾ ਲੱਗਿਆ ਸਾਨੂੰ ਇੱਥੇ ਆਣ ਕੇ ਬਹੁਤ ਵਧੀਆ ਲੱਗਾ ਜੀ। ਲੋਕ ਇੱਥੇ ਦੇ ਮਿਲਣ ਜੁਲਣ, ਇੱਥੇ ਦੇ ਇੰਤਜ਼ਾਮਾਤ? ਇੱਥੋਂ ਦੇ ਲੋਕ ਸਾਨੂੰ ਇੰਜ ਲੱਗਿਆ ਵੀ ਜਿਵੇਂ ਸਾਡੇ ਇੰਡੀਆ ਦੇ ਹੁੰਦੇ ਆ, ਤੇ ਰਹਿਣ ਸਹਿਣ ਮਿਲਣ ਵੀ ਪ੍ਰੇਮ ਬਹੁਤ ਹੈ, ਪਿਆਰ ਬਹੁਤ ਇੱਥੇ ਸਾਨੂੰ ਆਣ ਕੇ ਲੱਗਾ। ਇੱਕ ਬੜਾ ਕੀਤਾ ਜਾਂਦਾ ਪ੍ਰੋਪੇਗੈਂਡਾ ਕਿ ਪਾਕਿਸਤਾਨ ਨਹੀਂ ਜਾਣਾ, ਉੱਥੇ ਬੜੇ ਹਾਲਾਤ ਖਰਾਬ ਆ, ਇਦਾਂ ਉੱਦਾਂ। ਤੇ ਹੁਣ ਤੁਸੀਂ ਆਪ ਆ ਕੇ ਦੇਖ ਕੇ ਗਏ ਹੋ? ਭਾਜੀ ਮੈਂ ਤੇ ਪਹਿਲੀ ਵਾਰ ਆਇਆ, ਮੇਰਾ ਵੀਜ਼ਾ ਲੱਗਾ ਤੇ ਮੈਨੂੰ ਇਹੋ ਜਿਹਾ ਕੋਈ ਜਾਪਿਆ ਹੀ ਨਹੀਂ ਕੋਈ ਪਰੇਸ਼ਾਨੀ ਵਾਲੀ ਗੱਲ। ਤੇ ਮੈਂ ਤਾਂ ਨਾ ਵੀ ਮੈਨੂੰ ਬਾਬਾ ਨਾਨਕ ਹੁਣ ਐਤਕੀ ਵਾਰ ਲਿਆਇਆ ਦਰਸ਼ਨ ਕਰਾਉਣ, ਤੇ ਫਿਰ ਮੈਨੂੰ ਵਿਸਾਖੀ ਦਾ ਵੀ ਮੇਰਾ ਵੀਜ਼ਾ ਲਵਾਏ ਬਾਬਾ ਨਾਨਕ ਤੇ ਮੈਂ ਆਵਾਂਗਾ। ਜਿੰਨਾ ਚਿਰ ਜ਼ਿੰਦਗੀ ਆ ਇਹਦੇ ਦਰ 'ਤੇ ਆਉਣਾ। ਇਹ ਸਾਡੇ ਨੈਣ ਤਰਸਦੇ ਰਹਿੰਦੇ ਸੀ ਨਨਕਾਣਾ ਵੇਖਣ, ਉਹ ਸਾਡੀ ਅੱਜ ਆਸ ਜਿਹੜੀ ਆ ਬਾਬੇ ਨਾਨਕ ਨੇ ਪੂਰੀ ਕਰਤੀ ਹੈ। ਹਾਂਜੀ, ਤੇ ਤੁਸੀਂ ਹੁਣ ਉੱਥੇ ਬਾਕੀ ਜਿਹੜੇ ਲੋਕ ਕਰਦੇ ਨਹੀਂ ਆਉਂਦੇ, ਉਹਨਾਂ ਨੂੰ ਕੀ ਮੈਸੇਜ ਦਿਓ? ਮੈਂ ਉਹਨਾਂ ਨੂੰ ਆਪਣੇ ਭੈਣ ਭਰਾਵਾਂ ਨੂੰ ਇਹੋ ਮੈਸੇਜ ਦੇਣਾ ਚਾਹੁੰਦਾ ਕਿ ਜਿਹੜੇ ਕਿਸੇ ਭੈਣ ਭਰਾ ਨੇ ਆਪਣਾ ਪਾਸਪੋਰਟ ਨਹੀਂ ਬਣਾਇਆ, ਉਹ ਪਾਸਪੋਰਟ ਬਣਾਵੇ। ਆਪਣੇ ਗੁਰਧਾਮਾਂ ਦੇ ਵਿਛੋੜੇ ਗਏ ਗੁਰਧਾਮ ਜਿਹੜੇ ਨਨਕਾਣਾ ਸਾਹਿਬ, ਪੰਜਾ ਸਾਹਿਬ ਦੇ ਸਭ ਦੇ ਦਰਸ਼ਨ ਕਰੇ। ਇੱਥੇ ਕੋਈ ਉਹੋ ਜਿਹੀ ਗੱਲ ਨਹੀਂ ਘਬਰਾਉਣ ਵਾਲੀ। ਅਸੀਂ ਵੀ ਟੈਂਪੂ ਲੈ ਕੇ 5-6 ਭੈਣ ਭਰਾ ਹਾਂ, ਸਾਰਿਆਂ ਗੁਰਦੁਆਰਿਆਂ ਦੇ ਕੱਲ੍ਹ ਦਰਸ਼ਨ ਕੀਤੇ ਆ। ਬਹੁਤ ਦੂਰ ਤੱਕ ਕੋਈ ਇਹੋ ਜਿਹੀ ਗੱਲ ਹੀ ਨਹੀਂ, ਸਾਰੇ ਆਓ, ਕੋਈ ਡਰਨ ਵਾਲੀ ਗੱਲ ਨਹੀਂ। ਆਪਣੇ ਗੁਰਧਾਮਾਂ ਦੇ ਦਰਸ਼ਨ ਕਰੋ, ਖੁੱਲ੍ਹੇ ਦਰਸ਼ਨ ਦਿਦਾਰੇ ਕਰੋ। ਦਿਨਾਂ ਤੋਂ ਤਕਰੀਬਾਤ ਜਾਰੀ ਸੀ। ਇੰਡੀਅਨ ਸਿੱਖ ਯਾਤਰੀ ਵੀ ਆਏ ਹੋਏ ਸੀ, ਦੇਸ਼ ਵਿਦੇਸ਼ ਤੋਂ ਹੋਰ ਸਿੱਖ ਸੰਗਤਾਂ ਵੀ ਆਈਆਂ। ਉਸ ਤੋਂ ਪਾਕਿਸਤਾਨ ਤੋਂ ਵੀ, ਖਾਸ ਕਰ ਸਿੰਧ ਸਰਹੱਦ ਤੇ ਬਲੋਚਿਸਤਾਨ ਚੋਂ ਵੀ ਜਿਹੜੀਆਂ ਸਿੱਖ ਸੰਗਤਾਂ ਸੀ, ਹਿੰਦੂ ਸੰਗਤਾਂ ਸੀ, ਉਹ ਆਈਆਂ ਹੋਈਆਂ ਸੀ ਤੇ ਬੜੇ ਪੈਮਾਨੇ 'ਤੇ ਇੱਥੇ ਤਕਰੀਬਾਤ ਜਾਰੀ ਸੀ। ਪ੍ਰਸ਼ਾਦ ਦਾ ਬੜਾ ਵੱਡਾ ਇਹਤਮਾਮ ਕੀਤਾ ਜਾ ਰਿਹਾ ਸੀਗਾ ਇੱਥੇ ਇਹਨਾਂ ਦੇ ਠਹਿਰਨ ਲਈ, ਯਾਨੀ ਕਿ ਇੱਕ ਵੱਡਾ ਮੇਲਾ ਸੀਗਾ ਜਿਹਨੂੰ ਕਿਹਾ ਜਾ ਸਕਦਾ ਕਿ ਘੱਟ ਸੀ। ਅਗਰ ਤੇ ਕਰੋਨਾ ਦਾ ਡਰ ਵੀ ਸੀਗਾ ਕਿ ਕਰੋਨਾ ਪੈ ਗਿਆ ਵਾ ਤੇ SOPs ਦੀ ਫਾਲੋਇੰਗ ਦੀ ਵਜ੍ਹਾ ਤੋਂ ਰਸ਼ ਘੱਟ ਹੋ ਜਾਏਗਾ, ਪਰ ਜਦੋਂ ਨਗਰ ਕੀਰਤਨ ਨਿਕਲਿਆ ਤਾਂ ਲੱਗ ਪਤਾ ਗਿਆ ਕਿ ਬਾਕੀ ਇੱਥੇ ਉੱਦਾਂ ਹੀ ਰਸ਼ ਆ ਜਿੱਦਾਂ ਪਹਿਲੇ ਹੁੰਦਾ।